ਮੈਂ ਤੁਹਾਡਾ ਸੱਜਣ, ਤੁਹਾਡਾ ਬੇਲੀ, ਤੁਹਾਡਾ ਵੀਰ ਅਫਜ਼ਲ ਭੱਟੀ, ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਵੇਲੇ ਦੀ। ਅਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਤਜਜ਼ੀਆਕਾਰ, ਸਹਾਫੀ ਅਤੇ ਕਾਲਮ ਨਿਗਾਰ ਜੱਟ ਸਾਹਿਬ। ਅਤੇ ਸਭ ਤੋਂ ਪਹਿਲੇ ਤਾਂ ਜੱਟ ਸਾਹਿਬ ਮੁਬਾਰਕ ਹੋਏ ਜੀ ਕਾਦੀ? ਕਿ ਪੰਜਾਬ ਦੇ ਵਿੱਚ ਅੱਜ ਇੱਕ ਗਵਰਨਮੈਂਟ ਬਣ ਗਈ ਆ। ਅੱਛਾ ਅੱਛਾ ਅੱਛਾ। ਔਰ ਕੋਈ ਮਰੀਅਮ ਨਵਾਜ਼ ਸਾਹਿਬਾ ਦੱਸਦੇ ਨੇ ਕੋਈ, ਉਹ ਪੰਜਾਬ ਦੇ ਵਜ਼ੀਰ ਆਲਾ ਬਣ ਗਏ ਨੇ। ਅਤੇ ਮੈਨੂੰ ਜ਼ਿਆਦਾ ਤਾਂ ਨਹੀਂ ਪਤਾ, ਲੇਕਿਨ ਉਹ ਕੁਛ ਇੰਝ ਹੀ ਕਰਦਿਆਂ ਨਾ ਕੁਛ ਮੈਂ ਕੋਈ ਕਲਿੱਪ ਇੱਕ ਦਿਨ ਦੇਖਿਆ, ਅਤੇ ਉਹ ਇੰਤਖਾਬੀ ਜਲਸੇ ਦੇ ਵਿੱਚ ਉਹ ਫਰਮਾ ਰਹੀਆਂ ਸਨ ਮਸੂਫਾ ਕਿ ਜੀ ਮੈਂ ਅਗਰ ਇਕਤਦਾਰ 'ਚ ਆਈ ਜਾਂ ਸਾਨੂੰ ਇਕਤਦਾਰ ਮਿਲਿਆ ਅਤੇ 300 ਯੂਨਿਟ ਬਿਜਲੀ ਦੇ ਫਰੀ ਮਿਲਣਗੇ। ਅੱਛਾ ਜੀ। ਇਸ ਤਰ੍ਹਾਂ ਦੀਆਂ ਚੀਜ਼ਾਂ। ਅਤੇ ਮੈਂ ਤਾਂ ਅੱਜ ਇਸ ਚੀਜ਼ ਤੋਂ ਖੁਸ਼ ਹਾਂ ਕਿ ਚਲੋ ਕਮ ਅਜ਼ ਕਮ ਭਾਅ ਜੀ ਬਿਜਲੀ ਵਾਲੇ ਪਾਸੇ ਤੋਂ ਥੋੜ੍ਹਾ ਸਾਰਾ ਸਾਡਾ ਮਾਮਲਾ ਜਿਹੜਾ ਉਹ ਕੁਛ ਬਿਹਤਰ ਹੋਇਆ। ਅਤੇ ਬਾਕੀ ਜਿਹੜੀਆਂ ਅਗਲੀਆਂ ਚੀਜ਼ਾਂ ਨੇ ਉਹ ਵੀ ਲਾਜ਼ਮੀ ਤੌਰ 'ਤੇ ਠੀਕ ਹੋਣਗੀਆਂ। ਅਤੇ ਮੈਨੂੰ ਤਾਂ ਵੈਸੇ ਬਹੁਤਾ ਨਹੀਂ ਇੰਨਾ ਪਤਾ ਹੁੰਦਾ, ਤੁਸੀਂ ਬਿਹਤਰ ਜਾਣਦੇ ਹੋ। ਮੈਨੂੰ ਸਿਰਫ ਇੰਨਾ ਪਤਾ ਕਿ ਜੀ 300 ਯੂਨਿਟ ਬਿਜਲੀ ਦੇ ਫਰੀ ਉਹਨਾਂ ਨੇ ਕਹੇ ਸੀ। ਅੱਛਾ ਜੀ। ਅਤੇ ਅੱਗੋਂ ਤੁਸੀਂ ਦੱਸੋ ਕਿ ਕੀ ਫਰੀ ਮਿਲੇਗਾ ਅਤੇ ਕੀ ਸਾਨੂੰ ਕੀਮਤਾਂ ਅਦਾ ਕਰਨੀਆਂ ਪੈਣਗੀਆਂ। ਭੱਟੀ ਸਾਹਿਬ ਬਹੁਤ ਇਹ ਸ਼ੁਕਰੀਆ। ਪੰਜਾਬ ਕਿਹੜੀ ਸਾਈਡ 'ਤੇ ਹੁਣ ਜਾਏਗਾ? ਭੱਟੀ ਸਾਹਿਬ ਅਸਲ ਦੇ ਵਿੱਚ ਨਾ ਤੁਸੀਂ ਅੱਜ ਸ਼ਰਾਰਤੀ ਮੂਡ ਦੇ ਵਿੱਚ ਲੱਗ ਰਹੇ ਹੋ। ਨਹੀਂ, ਮੈਂ ਅੱਜ ਬੇਸਿਕਲੀ ਬਹੁਤ ਖੁਸ਼ ਹਾਂ ਜੀ। ਅੱਛਾ ਜੀ। ਅਸੀਂ ਕਿੰਨਿਆਂ ਮਹੀਨਿਆਂ ਤੋਂ ਮਤਲਬ ਇਸ ਦਿਨ ਦੇ ਇੰਤਜ਼ਾਰ 'ਚ ਸਾਂ। ਹਾਂ ਕਿ ਹਕੂਮਤ ਬਣ ਜਾਏ, ਕੋਈ ਹਕੂਮਤ ਬਣੇ, ਕੋਈ ਸਾਡਾ ਕੋਈ ਸਰਬਰਾਹ, ਕੋਈ ਹਾਂਜੀ। ਪਰ ਹਕੂਮਤ ਬਣ ਤੇ ਗਈ ਹੈ, ਲੇਕਿਨ ਉਹ ਬਣੀ ਹੈ ਜੀ ਕਿ ਜਿਵੇਂ ਕਿਸੇ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਦਾ ਫੈਸਲਾ ਨਹੀਂ ਹੋ ਜਾਂਦਾ। ਠੀਕ ਹੈ। ਠੀਕ ਹੈ। ਅਤੇ ਪਹਿਲੀ ਗੱਲ ਤਾਂ ਇਹ ਕਿ ਤੁਹਾਨੂੰ ਮੁਬਾਰਕ ਕਿ ਜੀ ਤੁਹਾਡੀ ਹਕੂਮਤ ਹੈ। ਅਤੇ ਦੂਸਰੀ ਗੱਲ ਇਹ ਵੇ ਕਿ ਉਹ ਹੋ ਸਕਦਾ ਤੁਹਾਨੂੰ ਸੁਣਨ 'ਚ ਭੁਲੇਖਾ ਲੱਗਾ ਹੋਏ, ਉਹ 300 ਯੂਨਿਟ ਉਹਨਾਂ ਤੁਹਾਡੇ ਵਾਸਤੇ ਥੋੜ੍ਹੀ ਕਿਹਾ ਸੀ, ਉਹਨਾਂ ਆਪਣੇ ਵਾਸਤੇ ਕਿਹਾ ਹੋਣਾ। ਠੀਕ ਹੈ, ਕਿਉਂਕਿ ਵੈਸੇ ਇਸ ਚੀਜ਼ ਦਾ ਮੈਨੂੰ ਕਲੀਅਰ ਨਹੀਂ ਹੈ। ਠੀਕ ਹੈ, ਇਹ ਤੁਹਾਨੂੰ ਗਲਤੀ ਲੱਗੀ ਹੋਣੀ ਹੈ। ਲੇਕਿਨ ਮੈਨੂੰ ਵੈਸੇ ਲੱਗਾ ਸੀ ਕਿ ਉਹ ਆਵਾਮ ਵਾਸਤੇ, ਸਾਡੇ ਲੋਕਾਂ ਵਾਸਤੇ। ਦੇਖੋ ਆਵਾਮ ਵਾਸਤੇ ਉਸ ਸੂਰਤ 'ਚ ਗੱਲਾਂ ਹੋਣਗੀਆਂ ਜਦੋਂ ਆਵਾਮੀ ਨੁਮਾਇੰਦੇ ਸਾਹਮਣੇ ਆਉਣਗੇ। ਮੈਂ ਅਕਸਰ ਰੋਣਾ ਵਾ। ਠੀਕ ਹੈ। ਇਹਨਾਂ ਦਾ ਆਵਾਮ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ। ਠੀਕ ਹੈ, ਨਾ ਇਹਨਾਂ ਨੂੰ ਆਵਾਮ ਦਾ ਕੋਈ ਦਰਦ ਹੈ। ਔਰ ਖ਼ਾਸ ਤੌਰ 'ਤੇ ਜਿਹੜੀ ਮਸੂਫਾ ਦੀ ਤੁਸੀਂ ਗੱਲ ਕਰ ਰਹੇ ਹੋ, ਅਤੇ ਮਾਸ਼ਾ ਅੱਲਾਹ ਉਹਨਾਂ ਆਉਂਦਿਆਂ ਸਾਰ ਸਭ ਤੋਂ ਪਹਿਲਾਂ ਤਾਂ ਕੰਮ ਇਹ ਕੀਤਾ ਨਾ, ਉਹ ਸਾਡਾ ਇੱਕ ਵੀਰ ਹੈ ਇਮਰਾਨ ਰਿਆਜ਼ ਸਾਫੀ, ਉਹਨੂੰ ਚੁੱਕ ਕੇ ਅੰਦਰ ਕਰਵਾਇਆ। ਠੀਕ ਹੈ, ਹਾਲਾਂ ਓਥ ਟੇਕਿੰਗ ਸੈਰੇਮਨੀ ਪੂਰੀ ਨਹੀਂ ਹੋਈ ਅਤੇ ਚੁਕਵਾ ਦਿੱਤੇ ਸਨ। ਇਹ ਕੰਮ ਤੇ ਉਹ ਓਥ ਟੇਕਿੰਗ ਸੈਰਮਨੀ ਤੋਂ ਬਗੈਰ ਵੀ ਹੁੰਦੇ ਆ। ਹਾਂਜੀ ਕਰਦੇ ਰਹਿੰਦੇ ਨੇ। ਅਤੇ ਬਸ ਤੁਸੀਂ ਨਾ ਜ਼ਹਿਨੀ ਤੌਰ 'ਤੇ ਨਾ ਤੁਹਾਨੂੰ ਇੱਕ ਮਿਸਾਲ ਦਿੱਤੀ ਹੈ, ਤਿਆਰ ਰਹੋ ਕਿ ਇਹੋ ਕੁਛ ਹੀ ਅੱਗੇ ਹੋਣਾ। ਠੀਕ ਹੈ। ਠੀਕ ਹੈ, ਮਤਲਬ ਬਿਜਲੀ ਵਾਲਾ ਜ਼ੇਨ ਚੁੱਕਾ, ਬਿਜਲੀ ਵਾਲਾ ਤੁਹਾਨੂੰ ਭੁਲੇਖਾ ਲੱਗਾ, ਝਟਕੇ ਲੱਗਣ ਦਾ। ਇਹ ਝਟਕੇ ਤੁਹਾਨੂੰ ਲੱਗਣਗੇ ਬਿਜਲੀ ਦੇ। ਠੀਕ ਹੈ। ਬਾਕੀ ਫਰੀ ਫਰੂ ਵਾਲੀ ਕਹਾਣੀ ਜਿਹੜੀ ਹੈ ਨਾ, ਉਹ ਤੇ ਵਿੱਚ ਝੂਠ। ਠੀਕ ਹੈ, ਮੈਨੂੰ ਤਾਂ ਕੋਈ ਇੱਕ ਭੋਰਾ ਬਰਾਬਰ ਵੀ ਕਹੋ ਨਾ, ਅਤੇ ਉਹ ਕੋਈ ਨਹੀਂ ਜੇ ਮੈਨੂੰ ਲੱਗਦਾ ਕਿ ਹਾਂਜੀ ਇੱਧਰੋਂ ਕੋਈ ਰਿਲੀਫ ਲੋ ਵਾਲੀ, ਕਿਉਂਕਿ ਇੱਕ ਮਿਜ਼ਾਜ ਹੁੰਦਾ ਹੈ। ਇਸ ਖਤੂਨ ਦਾ ਮਿਜ਼ਾਜ ਹੀ ਨਹੀਂ ਹੈ ਆਵਾਮੀ, ਕਿ ਇੱਕ ਚਲੋ ਠੀਕ ਹੈ ਜੀ ਫੜ ਤੜ ਕੇ ਵੀ ਜਿਵੇਂ ਵੀ ਉਹਨੂੰ ਬਣਾ ਦਿੱਤਾ ਗਿਆ, ਉਹਦਾ ਮਿਜ਼ਾਜ ਹੀ ਨਹੀਂ ਹੁੰਦਾ ਨਾ। ਕਈ ਲੋਕ ਹੁੰਦੇ ਨੇ ਕਿ ਯਾਰ ਉਹਨਾਂ ਨੂੰ ਫੜ, ਮਸਲ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ। ਸਾਡੇ ਇੱਕ ਵਜ਼ੀਰ ਆਜ਼ਮ ਆਏ, ਹੁਣ ਫੜ ਤੜ ਕੇ ਬਣਾਇਆ ਮੀਰ ਜ਼ਫਰੁੱਲਾ ਜਮਾਲੀ, ਅੱਲਾਹ ਤਾਲਾ ਗਰੀਕ ਰਹਿਮਤ ਕਰੇ, ਫੌਤ ਹੋ ਗਈ। ਹੁਣ ਉਹ ਬੰਦਾ ਤਾਂ ਫੜ ਤੜ ਕੇ ਬਣਾਇਆ ਸੀ, ਲੇਕਿਨ ਬੰਦਾ ਉਹ ਆਵਾਮੀ ਸੀ। ਠੀਕ ਹੈ, ਉਹ ਇੱਕ ਮੈਂ ਫਿਰ ਉਹ ਵਾਕਿਆ ਨਹੀਂ ਕੋਟ ਕਰਦਾ ਕਿ ਇੱਕ ਵਾਕਿਏ ਦੇ ਵਿੱਚ ਜਨਰਲ ਮੁਸ਼ਰਫ ਸਾਹਿਬ ਨੇ ਉਹਨਾਂ ਨੂੰ ਫੋਰਸ ਕੀਤਾ ਕਿ ਜੇ ਇਹ ਕੰਮ ਕਰੋ, ਉਹਨੇ ਕਿਹਾ ਭਾਈ ਮੈਂ ਨਹੀਂ ਕਰਦਾ, ਅਸਤੀਫਾ ਦੇ ਕੇ ਹੋ ਗਿਆ। ਠੀਕ ਹੈ। ਸੋ ਕੁਛ ਲੋਕ ਭਾਵੇਂ ਉਹਨਾਂ ਨੂੰ ਫੜ ਫੁੜ ਕੇ ਵੀ ਅੱਗੇ ਕਰ ਦਿੱਤਾ ਜਾਏ ਨਾ, ਉਹਨਾਂ ਦੇ ਅੰਦਰੋਂ ਆਵਾਮੀ ਜਰਾਸੀਮ ਨਿਕਲ ਆਉਂਦੇ। ਲੇਕਿਨ ਬਦਕਿਸਮਤੀ ਦੇ ਨਾਲ ਇਹ ਲਿਮਟਿਡ ਕੰਪਨੀ ਦਾ ਇੱਕ ਸ਼ਾਹਕਾਰ ਸਾਡੇ ਸਾਹਮਣੇ ਆਇਆ, ਵਜ਼ੀਰ ਆਲਾ। ਚਲੋ ਹੁਣ ਜਿਵੇਂ ਵੀ ਉਹ ਹੈ ਨੇ, ਉਹ ਨਾ ਮੰਨੋਗੇ ਤੇ ਮਾਰ ਹੀ ਖਾਣੀ ਹੈ, ਹੋਰ ਕੀ। ਮੈਨੂੰ ਇੱਕ ਹੋਰ ਚੀਜ਼ ਦੱਸੋ ਜੱਟ ਸਾਹਿਬ, ਪੰਜਾਬ ਮੇਰੇ ਖਿਆਲ ਨਾਲ ਸਾਡਾ ਪਾਕਿਸਤਾਨ ਦਾ ਸਭ ਤੋਂ ਬੜਾ ਸੂਬਾ। ਹਾਂਜੀ, ਅਤੇ ਉਹਦੇ ਨਾਲ ਐਡਾ ਵੱਡਾ ਖੇਲ। ਅਤੇ ਕਿੰਨੀ ਕੁ ਆਬਾਦੀ ਹੈ ਪੰਜਾਬ ਦੀ? ਕੁਛ ਗਾਲਬਨ ਸਰ ਜੀ ਗੱਲ ਇਹ ਹੈ ਕਿ ਟੋਟਲ ਸਾਡੀ ਅਗਰ ਹੋਣ ਦੀ ਅਗਰ ਮਰਦਮਸ਼ੁਮਾਰੀ ਦੇ ਹਿਸਾਬ ਨਾਲ ਦੇਖੀਏ, ਫਿਰ ਤੇ ਪਿੱਛੇ 22 ਕਰੋੜ ਸੀ ਨਾ ਟੋਟਲ ਆਬਾਦੀ ਪੰਜਾਬ ਦੀ। ਮੈਂ ਅਰਜ਼ ਕਰ ਟੋਟਲ 22 ਕਰੋੜ ਸੀ, ਅਤੇ ਜਿਹਦੇ ਵਿੱਚੋਂ ਜਨਾਬ 12 ਕਰੋੜ ਤੁਹਾਡੀ ਸੀ ਸਿਰਫ ਪੰਜਾਬ ਦੀ। ਅਤੇ ਹੁਣ ਅਗਰ 25 ਕਰੋੜ ਹੈ ਤਾਂ ਯਕੀਨਨ 14-15 ਕਰੋੜ ਪੰਜਾਬ ਦੀ, ਯਾਨੀ ਬਾਕੀ ਸਾਰੇ ਸੂਬਿਆਂ ਦੀ ਮਿਲਾ ਕੇ ਵੀ ਇਹਦੇ ਨਾਲੋਂ 14-15 ਕਰੋੜ। ਚਲੋ ਠੀਕ ਹੈ। ਅਤੇ ਇਸ ਤੋਂ ਇਲਾਵਾ ਮੇਰਾ ਖਿਆਲ ਬੜੇ ਬੜੇ ਸਿਆਸੀ ਘਰਾਣੇ ਅਤੇ ਬੜੇ ਬੜੇ ਕੱਦਾਵਰ ਲੋਕ। ਨਹੀਂ ਇਹ ਨਾ ਭੱਟੀ ਸਾਹਿਬ ਨਾ, ਦੇਖੋ ਪੰਜਾਬ ਜ਼ਿਆਦਤੀ ਦੇਖੋ, ਜ਼ੁਲਮ ਨਾ ਕਰੋ, ਜ਼ਿਆਦਤੀ ਨਾ ਤੇ ਜਿਹਦਾ ਕੋਈ ਜੰਮਿਆ ਹਾਲਾਂ ਤੱਕ, ਅਤੇ ਨਾ ਜੰਮਣ ਦੇਣਾ, ਮਜ਼ੇ ਦੀ ਤੁਹਾਨੂੰ ਗੱਲ ਦੱਸੀ। ਠੀਕ ਹੈ,
ਕਿ ਪਾਕਿਸਤਾਨ ਦੀ ਧਰਤੀ ਦੇ ਵਿੱਚ ਇੱਕ ਹੀ ਸੂਰਮਾ ਪੈਦਾ ਹੋਇਆ ਜਿਹੜਾ ਸਭ ਤੋਂ ਜ਼ਿਆਦਾ ਜ਼ਹੀਨ ਫਤੀਨ ਔਰ ਕੋਈ ਐਸੇ ਲਫ਼ਜ਼ ਵੀ ਜਿਹੜੇ ਹਾਲਾਂ ਹੋ ਸਕਦਾ ਅੱਗੇ ਆ ਕੇ ਆਜ਼ਾਦ ਹੋਣ ਉਹ ਵੀ ਉਹਦੇ ਵਾਸਤੇ ਬਿਆਨ ਕੀਤੇ ਜਾਣ ਤੇ ਘੱਟ ਨੇ। ਉਹਦਾ ਨਾਮ ਹੀ ਆ ਮੁਹੰਮਦ ਨਵਾਜ਼ ਸ਼ਰੀਫ। ਠੀਕ ਹੈ। ਠੀਕ ਹੈ। ਤੇ ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਅਸੀਂ ਉਹਦੇ ਜੀਨਸ ਜਿਹੜੇ ਨੇ ਉਹਨਾਂ ਨੂੰ ਐਵੇਂ ਜ਼ਾਇਆ ਹੋਣ ਦਈਏ? ਅਸੀਂ ਉਹਦੇ ਕੋਲੋਂ ਫਾਇਦਾ ਚੁੱਕਣਾ ਪੂਰਾ ਪੂਰਾ। ਠੀਕ ਹੈ। ਠੀਕ ਹੈ। ਉਹ ਇੱਕ ਐਸਾ ਅੱਲਾਹ ਤਾਲਾ ਨੇ ਸ਼ਾਹਕਾਰ ਸਾਡੇ ਮੁਲਕ ਦੇ ਅੰਦਰ ਪੈਦਾ ਕੀਤਾ ਹੈ ਕਿ ਅਸੀਂ ਕਮ ਅਜ਼ ਕਮ ਕੁਛ 7 ਕੁ ਨਸਲਾਂ ਜਿਹੜਾ ਹੈ ਨਾ ਉਹ ਤੋਂ ਮੁਸਤਫੀਦ ਹੋਵਾਂਗੇ। ਉਹਦੇ ਤੋਂ ਮੁਸਤਫੀਦ ਹੋਣਾ। ਠੀਕ ਠੀਕ ਹੋ ਗਿਆ। ਹੂੰ। ਉਹਨੇ ਬੜੇ ਬੜੇ ਕਾਰਨਾਮੇ ਕੀਤੇ ਜਨਾਬ। ਉਹ ਜਿੱਥੇ ਵੀ ਖਲੋਂਦਾ ਹੈ ਤੁਹਾਡੇ ਅੱਗੇ ਵੀ ਮੋਟਰਵੇ ਤੇ ਤੁਹਾਡੇ ਪਿੱਛੇ ਵੀ ਮੋਟਰਵੇ। ਠੀਕ ਹੈ। ਤੇ ਇਹ ਕਿਵੇਂ ਮੁਮਕਿਨ ਹੈ ਕਿ ਤੁਸੀਂ ਕਹਿੰਦੇ ਹੋ ਕਿ ਜਨਾਬ ਅਸੀਂ ਫਾਇਦਾ ਚੁੱਕੇ ਬਗੈਰ ਹੀ ਜਨਾਬ ਉਹ ਪਾਰਟੀ ਨੂੰ ਸਾਈਡ ਜੱਟ ਤੇ ਸਾਹਿਬ, ਕਰ ਦਿੱਤੀ? ਪੰਜਾਬ ਤੁਸੀਂ ਬੜੀ ਮਾਂ ਬੋਲੀ, ਪੰਜਾਬ ਸਾਡੀ ਧਰਤੀ ਤੇ ਪੰਜਾਬੀ, ਤੇ ਪੰਜਾਬ ਦੇ ਵਿੱਚ ਪੱਗਾਂ ਕਿੱਧਰ ਗਈਆਂ? ਪੱਗਾਂ ਖਤਮ ਹੋ ਗਈਆਂ। ਫਿਰ ਜਿਹੜੀ ਅਸੀਂ ਗੱਲ ਕਰਨੇ ਕਿ ਸਾਡਾ ਕਲਚਰ ਖਤਮ ਹੋ ਗਿਆ ਤੇ ਅਸੀਂ ਅੱਜ ਇਸੇ ਤਰ੍ਹਾਂ ਗੱਲ ਇਹ ਵੱਡੀ ਸਾਹਿਬ, ਫਿਰ ਤੁਸੀਂ ਉਹੀ ਸ਼ਰਾਰਤ ਕਰਦੇ ਹੋ। ਹਾਂਜੀ। ਗੱਲ ਇਹ ਵੇ ਕਿ ਦੇਖੋ ਅਸੀਂ ਹੁਣ ਉਹ ਸ਼ਾਹਕਾਰ ਦੇ ਚੱਕਰ 'ਚ ਆਪਣੀਆਂ ਪੱਗਾਂ ਚੁੱਕੀ ਫਿਰੀਏ। ਮਤਲਬ ਇਹ ਵੀ ਗੱਲ ਤੁਹਾਡੀ ਵੈਲਿਡ। ਅਸੀਂ ਉਹ ਸ਼ਾਹਕਾਰ ਜ਼ਾਇਆ ਨਹੀਂ ਕਰਨਾ ਚਾਹੁੰਦੇ। ਠੀਕ ਹੈ। ਦੇਖੋ ਉਹ ਸਾਡੀ ਇਸਟੈਬਲਿਸ਼ਮੈਂਟ ਦਾ ਪਸੰਦੀਦਾ ਸ਼ਾਹਕਾਰ ਹੈ। ਜ਼ਿਆਉਲ ਹੱਕ ਤੋਂ ਲੱਗ ਕੇ ਤੇ ਚੌਧਰੀ ਆਸਮ ਮਨੀਰ ਸਾਹਿਬ ਤੱਕ ਮੈਂ ਖੁੱਲੀ ਗੱਲ ਕਰ ਲੈਣਾ। ਕੌਮ ਵੀ ਤੇ ਪਸੰਦ ਕਰਦੀ ਹੈ ਨਾ। ਲੋ ਯਾਰ ਕੌਮ ਵੀ ਕੌਮ ਨੇ ਅਗਰ ਅੱਜ ਵੋਟ ਦਿੱਤੇ ਨੇ ਤੇ ਕੌਮ ਕਿਹੜੀ? ਅੱਜ ਮੈਨੂੰ ਕਰਨ ਦਿਓ ਖੁੱਲੀ ਡੁੱਲੀ ਗੱਲ। ਠੀਕ, ਕਿਹੜੀ ਕੌਮ? ਹਾਂਜੀ। ਕੌਮ ਨੇ ਤੇ ਭਾਈ ਦੁਹਾਣੇ ਤੇ ਮੋਹਰ ਲਾਤੀ, ਤੁਹਾਡੇ ਭੱਠੇ ਤੇ ਮੋਹਰ ਲਾਤੀ, ਕਿਤੇ ਉਹਨਾਂ ਲੱਭ ਕੇ ਮੰਜੀ ਤੇ ਮੋਹਰ ਲਾਤੀ। ਇਹ ਕੌਮ ਨੇ ਪਹਿਲੀ ਵਾਰੀ 8 ਫਰਵਰੀ ਦੇ ਵਿੱਚ ਜਨਾਬ ਕੱਦੂ ਤੋਂ ਲਾ ਕੇ ਕਰੇਲਾ, ਕਰੇਲੇ ਤੋਂ ਲਾ ਕੇ ਬੈਂਗਣ, ਬੈਂਗਣ ਤੋਂ ਲਾ ਕੇ ਦੁਨੀਆ ਜਹਾਨ ਦੇ ਜਿਹੜੇ ਨਿਸ਼ਾਨ ਸਨ ਉਹਨਾਂ ਨੂੰ ਜਿਤਵਾ ਦਿੱਤਾ। ਠੀਕ ਹੈ ਜੀ। ਰਾਤੀ 12-1 ਵਜੇ ਤੱਕ ਪਤਾ ਲੱਗਦਾ ਸੀ ਪਿਆ ਕਿ ਇਹਨਾਂ ਦਾ ਤੀਆ ਪਾਂਚਾ ਹੋ ਗਿਆ। ਲੇਕਿਨ ਫਿਰ ਚੁੱਕੇ ਉਹ ਸ਼ਾਹਕਾਰ, ਫਿਰ ਮੈਂ ਉਹੀ ਗੱਲ ਕਰਾਂਗਾ, ਸ਼ਾਹਕਾਰ ਉਹਦੇ ਜੀਨਸ ਅਸੀਂ ਜ਼ਾਇਆ ਨਹੀਂ ਹੋਣ ਦਿੰਦੇ। ਸਾਡੇ ਨਾ ਇੱਕ ਉਹ ਅੱਜ ਕੱਲ੍ਹ ਚੱਲ ਰਹੀ ਹੈ ਜਿਵੇਂ ਬਰੀਡ ਨਹੀਂ ਲੈਂਦੇ ਕੋਈ ਚੰਗੀ ਬਰੀਡ, ਕਿ ਜੀ ਉਹ ਇਹ ਜੀ ਬ੍ਰਾਹਮਣ ਹੈ ਤੇ ਇਹਦੀ ਬਰੀਡ ਲੈਣੀ ਹੈ ਤੇ ਇਹਦੇ ਸੀਮਨ ਜਿਹੜੇ ਨੇ ਇੱਧਰ ਪਾ। ਇਹ ਹੁਣ ਇਹ ਕੋਈ ਐਸੀ ਕੋਈ ਨਸਲ ਸਾਡੇ ਤਿਆਰ ਹੋਈ ਹੈ ਨਵਾਜ਼ ਸ਼ਰੀਫ ਦੀ ਸੂਰਤ ਦੇ ਵਿੱਚ ਕਿ ਇਹ ਹੁਣ 7 ਕੁ ਪੁਸ਼ਤਾਂ ਕਮ ਅਜ਼ ਕਮ ਜਿਹੜੀਆਂ ਨਾ, ਕਮ ਅਜ਼ ਕਮ ਮਸਲਨ ਦੇਖੋ ਨਾ, ਨਵਾਜ਼ ਸ਼ਰੀਫ, ਫਿਰ ਸ਼ਹਬਾਜ਼ ਸ਼ਰੀਫ, ਫਿਰ ਹਮਜ਼ਾ ਸ਼ਹਬਾਜ਼, ਅੱਗੋਂ ਮਰੀਮ ਸਫਦਰ, ਫਿਰ ਉਹ ਜੀਨਸ ਜਿਹੜੇ ਨੇ ਨਾ ਉਹ ਮੁੰਡਿਆਂ ਵਾਲੇ ਮੁੰਡੇ ਤੇ ਚਲੇ ਗਏ ਉੱਥੇ ਲੰਦਨ, ਵਾਪਸ ਆ ਜਾਣਗੇ ਜਦੋਂ ਉਹ ਨਹੀਂ ਆਉਣਾ, ਉਹਨਾਂ ਨਹੀਂ ਆਉਣਾ। ਠੀਕ ਹੈ। ਉਹ ਜ਼ਰਾ ਥੋੜ੍ਹੇ ਜਿਹੇ ਕਮਜ਼ੋਰ ਜੀਨਸ ਹਨ। ਜਿਹੜੇ ਤਗੜੇ ਜੀਨਸ ਨੇ ਨਾ ਉਹਨਾਂ ਨੂੰ ਅਸੀਂ ਆਪਣੇ ਮੁਲਕ ਦੇ ਉੱਤੇ ਤਜਰਬਾਤੀ ਤੌਰ 'ਤੇ ਅਸਾਂ ਇਸਤੇਮਾਲ ਕਰਨਾ। ਮਰੀਮ ਜਿਹੜਾ ਇੱਕ ਤਗੜਾ ਜੀਨਸ ਹੈ, ਅੱਗੋਂ ਹੋ ਸਕਦਾ ਉਹਦਾ ਮੁੰਡਾ ਹੋਏ। ਠੀਕ ਹੈ। ਤੇ ਇਸ ਵਾਸਤੇ ਅਸੀਂ ਆਪਣੇ ਮੁਲਕ ਨੂੰ ਐਵੇਂ ਕਿਸੇ ਪੱਗ ਵਾਲੇ ਦੇ ਹਵਾਲੇ ਕਰਕੇ, ਕਿਸੇ ਚੌਧਰੀ ਦੇ ਹਵਾਲੇ ਕਰਕੇ, ਜਾਂ ਕਿਸੇ ਸਮਝ ਦੂਸਰੇ ਆ ਕੋਈ ਸਾਡੇ ਜੈਸੇ ਫੜੀਏ ਤੜੀਏ ਦੇ ਅੱਗੇ ਕਰਕੇ ਅਸੀਂ ਬਰਬਾਦ ਨਹੀਂ ਕਰਨਾ ਚਾਹੁੰਦੇ ਭਾਈ ਸਾਹਿਬ। ਅਸੀਂ ਉਹ ਜੀਨਸ ਕੋਲੋਂ ਇਸਤਫਾਦਾ ਹਾਸਲ ਕਰਨਾ। ਮਿਹਰਬਾਨੀ ਜੀ, ਸ਼ੁਕਰੀਆ। ਠੀਕ ਹੈ। ਜੱਟ ਸਾਹਿਬ ਦੀ ਗੱਲ ਸੁਣ ਕੇ ਤੇ ਮੈਨੂੰ ਸਮਝ ਆ ਗਈ ਆ ਪੰਜਾਬ ਦੀ ਜਿਹੜੀ ਹਕੂਮਤ ਬਣੀ ਆ ਹਾਂਜੀ, ਉਹ ਬੇਸਿਕਲੀ ਉਹ ਕਿਸ ਚੱਕਰ 'ਚ ਬਣੀ ਆ। ਹਾਂ ਇਹ ਐਕਸਪੈਰੀਮੈਂਟ ਹੈ ਭਾਜਨ, ਇਹ ਬਹੁਤ ਅੱਛਾ ਐਕਸਪੈਰੀਮੈਂਟ ਹੋਏਗਾ। ਤੁਸੀਂ ਵੇਖੋਗੇ ਖੁਸ਼ਹਾਲੀ ਖੁਸ਼ਹਾਲੀ ਹੋਏਗੀ। ਮੈਂ ਤੇ 300 ਯੂਨਿਟ ਦੇ ਚੱਕਰ 'ਚ ਖੁਸ਼ ਸੀ, ਲੇਕਿਨ ਚਲੋ ਮੁਮਕਿਨ ਆ ਮਿਲ ਵੀ ਜਾਣ। ਨਹੀਂ ਨਹੀਂ, ਹੋਰ ਵੀ ਬੜਾ ਕੁਝ ਤੇ ਹੋਏਗਾ। ਇਹਨਾਂ ਨੇ ਜਨਾਬ ਤੁਹਾਡੇ ਪਿੰਡ ਦੇ ਪਿੱਛੇ ਦੀ ਮੋਟਰਵੇ ਕੱਢਣਾ। ਠੀਕ ਹੈ। ਠੀਕ ਹੈ। ਬਿਲਕੁਲ ਸਹੀ ਹੈ ਜੀ। ਉਹ ਸਾਡੇ ਨਾ, ਮੈਂ ਐਤਕਾਂ ਬੈਠਾ ਸੀ ਤੇ ਉਹ ਸਾਡੇ ਹਲਕੇ ਦੇ ਵਿੱਚੋਂ ਇਹਨਾਂ ਦੀ ਪਾਰਟੀ ਦਾ ਇੱਕ ਬੰਦਾ ਸੀ ਤੇ ਉਹ ਜਾ ਕੇ ਉਹਨੇ ਕਿਤੇ ਵਾਅਦਾ ਕੀਤਾ ਕਿ ਜਨਾਬ ਮੈਂ ਤੁਹਾਡੀ ਸੜਕ ਬਣਾ ਦਿਆਂਗਾ। ਜੀ। ਤਾਂ ਮੈਂ ਉਹ ਭਾਈਏ ਨੂੰ ਗਲਤੀ ਨਾਲ ਮੈਂ ਕਿਹਾ ਯਾਰ ਮੈਨੂੰ ਇੱਕ ਗੱਲ ਦੱਸੋ, ਉਹਨੂੰ ਇਹੀ ਪੁੱਛ ਲੈਣਾ ਹੈ ਕਿ ਇਹ ਪੁੱਟੀ ਦੇ ਹਾਂ ਨਹੀਂ, ਪਿਛਲੇ 25 ਸਾਲਾਂ ਤੋਂ ਤੁਸੀਂ ਰੂਲ ਕਰਨ ਡਏ ਹੋ ਤੇ ਇਹ ਸੜਕ ਪੁੱਟ ਤੇ ਨਹੀਂ ਗਿਆ ਇਮਰਾਨ ਖਾਨ ਜਾਂ ਕੋਈ ਉਹਦੇ ਮੰਨਣ ਮੁੰਨਣ ਵਾਲੇ ਅੱਗੇ ਪਿੱਛੇ ਸਾਰੇ। ਤੇ ਗੱਲ ਇਹ ਵੇ ਯਾਰ, ਸਾਡੇ ਹਾਫਿਜ਼ ਕਮਜ਼ੋਰ ਨੇ, ਸਾਨੂੰ ਸਮਝ ਕੁਛ ਨਹੀਂ ਆਉਂਦੀ। ਇਹ 18 ਮਹੀਨੇ ਭਗਤਾ ਕੇ ਬੈਠੇ ਹੋ ਤੁਸੀਂ ਸਾਰੇ, ਫਿਰ ਤੁਸੀਂ ਅਗਰ ਉਹ ਖਾਵੇ ਖਰਗੋਸ਼ ਦੇ ਵਿੱਚ ਰਹੋ, ਸੋਚੋ ਕਿ ਹਾਂ ਯਾਰ ਇੱਥੇ ਇਹ ਹੋ ਜਾਣਾ, ਦੁੱਧ ਦੀ ਸ਼ਹਿਦ ਦੀ ਨਹਿਰ। ਇਹ ਤਜਰਬਾਤੀ ਧਰਤੀ ਹੈ, ਇੱਥੇ ਤਜਰਬੇ ਹੋਣੇ ਨੇ। ਠੀਕ ਹੈ। ਸਟੈਬਲਿਸ਼ਮੈਂਟ ਆਪਣੇ ਪੌਦੇ ਨੂੰ ਲਾਇਆ ਸੀ, ਉਹਨੂੰ ਪ੍ਰਵਾਨ ਚੜ੍ਹਾਉਣਾ ਸੀ, ਚੜ੍ਹਾਇਆ। ਹੁਣ ਅਗਲੀ ਨਸਲ ਦੀ ਜਿਹੜੀ ਹੈ ਨਾ ਆਬਿਆਰੀ ਹੋ ਰਹੀ ਹੈ। ਅਗਲੀ ਸਟੈਬਲਿਸ਼ਮੈਂਟ ਆਏਗੀ ਉਸ ਦੀ ਅਗਲੀ ਨਸਲ ਦੀ। ਬੇਸਿਕਲੀ ਇਹਨਾਂ ਲੋਕਾਂ ਨੇ ਨਾ, ਮੈਂ ਜੈਨੂਅਨ ਤੁਹਾਨੂੰ ਗੱਲ ਦੱਸਾਂ, ਸਾਡੀ ਸਟੈਬਲਿਸ਼ਮੈਂਟ ਨੇ ਵੀ ਇਹ ਸੋਚਿਆ ਕਿ ਅਸੀਂ ਜਨਾਬ ਮੁਲਕੋ ਕੌਮ ਨੂੰ ਛੱਡੋ, ਅਸੀਂ ਇਹਨਾਂ ਦੇ ਨੌਕਰ ਠੀਕ ਆ। ਚਲੋ ਅਸੀਂ ਸਖਤ ਲਫ਼ਜ਼ ਨਹੀਂ ਇਸਤੇਮਾਲ ਕਰਦੇ।
ਅਸੀਂ ਇਹਨਾਂ ਦੇ ਨੌਕਰ, ਠੀਕ ਆ। ਤੁਸੀਂ ਏਡੇ ਨਰਮ ਵੀ ਨਹੀਂ ਇਸਤੇਮਾਲ ਕਰਦੇ, ਠੀਕ ਹੈ। ਸਖਤ ਨਹੀਂ ਤੇ ਕਰਦੇ ਭਾਜੀ ਤੇ ਇਹ ਨਰਮ ਵੀ ਤਜਰਬਾ ਨਹੀਂ ਹੋਇਆ ਕਰਦੇ। ਹੈ, ਇਹ ਸ਼ਾਹਕਾਰ ਨੂੰ ਜਿਹੜਾ ਨਾ ਇਸਤੇਮਾਲ ਬਰਕਰ ਹੋਪ ਫਾਰ ਦੀ ਬੈਸਟ। ਅੱਲਾਹ ਤਾਲਾ ਇਸ ਮੁਲਕ ਦੇ ਉੱਤੇ ਆਪਣਾ ਕਰਮ ਕਰੇ, ਤੇ ਜੇ 75 ਸਾਲਾਂ ਦੇ ਤਜਰਬਿਆਂ ਤੋਂ ਬਾਅਦ ਵੀ ਮੁਲਕ ਨੂੰ ਅੱਲਾ ਨੇ ਕਾਇਮ ਦਾਇਮ ਰੱਖਿਆ ਨਾ, ਤੇ ਇਨਸ਼ਾਅੱਲਾ ਅੱਗੇ ਵੀ ਜਿੰਨੇ ਮਰਜ਼ੀ ਤਜਰਬੇ ਕਰੋ ਯਾਰ ਜਿਹੜੇ ਤਜਰਬੇ, ਅੱਲਾਹ ਜੇ ਪਾਕ ਤੇ ਦੀ ਤੁਸੀਂ ਇਹਨੂੰ ਜ਼ਾਤ ਕਾਇਮ ਦਾਇਮ ਕਹਿੰਦੇ ਹੋ ਨਾ, ਤੇ ਬਿਹਤਰ ਕਰੇਗਾ। ਫਿਰ ਠੀਕ ਹੈ ਕਾਇਮ ਜੀ। ਦਾਇਮ ਹੀ ਕਾਇਮ ਤੇ ਦਾਇਮ। ਦੁਨੀਆ ਦੇ ਜਿਸ ਕੋਨੇ ਤੇ ਵੀ ਉਹ ਆਪਣਾ ਬਹੁਤ ਸਾਰਾ ਖਿਆਲ ਰੱਖੋ, ਹੱਸਦੇ ਰਹੋ, ਵੱਸਦੇ ਰਹੋ, ਅੱਲਾ ਸੁਣ ਦੇ। ਰੱਬ ਰੱਖ।